ਤੇ ਜੀ ਉਹ ਜਿਹੜੀ ਤੁਹਾਨੂੰ ਮੈਂ ਦੱਸਣ ਲੱਗਾ ਗੱਲਾਂ ਸਾਰੀਆਂ, ਇਹ ਜੀ ਮੇਰੀ ਦਾਦੀ ਜਿਹੜੇ ਹੈਗੇ ਆ, ਮੇਰੇ ਦਾਦਾ ਜੀ ਤੇ ਮੇਰੇ ਜੰਮਣ ਤੋਂ ਪਹਿਲੇ ਪੂਰੇ ਹੋ ਗਏ ਸੀ, ਤੇ ਮੇਰੇ ਦਾਦੀ ਜੀ ਜਿਹੜੇ ਹੈਗੇ ਆ ਉਹ ਸਾਰੀ ਗੱਲਾਂ ਇਹਨਾਂ ਨੇ ਮੈਨੂੰ ਸੁਣਾਈਆਂ। ਦੇਖੋ ਜੀ ਹੁਣ ਮੇਰੀ ਦਾਦੀ ਨੂੰ ਪੂਰੇ ਹੋਏ 35 ਸਾਲ ਹੋ ਗਏ, 35 ਸਾਲ ਮੇਰੀ ਦਾਦੀ ਨੂੰ ਪੂਰੇ ਹੋ ਗਏ ਹੈ, ਤੇ ਮੈਨੂੰ ਅੱਧੀਆਂ ਗੱਲਾਂ ਯਾਦ ਹੈ, ਤੇ ਜਿਹੜੀਆਂ ਯਾਦ ਹੈ ਉਹ ਤੁਹਾਨੂੰ ਮੈਂ ਸੁਣਾ ਦੇਵਾਂਗਾ, ਤੇ ਬਾਕੀ ਮੈਂ ਕਿਤਾਬ ਵਿੱਚ ਵੀ ਲਿਖੀਆਂ ਹੋਈਆਂ ਕਿ ਅਗਲੇ ਜਿਹੜੇ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਯਾਦ ਰਵੇ। ਇਹ ਜੀ ਕਿਉਂਕਿ ਸਾਡੇ ਬਜ਼ੁਰਗ ਵੱਡੇ ਸਰਦਾਰ ਹੁੰਦੇ ਸੀ ਪਿੰਡ ਦੇ, ਬਤਾਲਾ ਸਰ ਝੰਡਾ ਸਿੰਘ, ਉੱਥੇ ਉਹ ਰਹਿੰਦੇ ਹੁੰਦੇ ਸੀ, ਤੇ ਮੇਰੇ ਫਾਦਰ ਉਦੋਂ ਐਚਐਸਐਨ ਕਾਲਜ ਪੜ੍ਹਦੇ ਸੀ। ਤੇ ਜਿਵੇਂ ਆਪ ਜੀ ਦਰਸ਼ਕਾਂ ਨੂੰ ਸ਼ਾਇਦ ਪਤਾ ਹੋਵੇ, ਐਚਐਸਐਨ ਕਾਲਜ ਨੇ ਜੀ ਕੀ ਕੀਤਾ ਸੀ ਕਿ ਜੂਨ ਜਾਂ ਜੁਲਾਈ ਵਿੱਚ ਨਾ ਜੀ ਆਲਰੇਡੀ ਜਿਹੜੇ ਹਿੰਦੂ ਤੇ ਸਿੱਖ ਬੱਚੇ ਸੀ ਉਹਨਾਂ ਨੂੰ ਆਲਰੇਡੀ ਚੜ੍ਹਦੇ ਪੰਜਾਬ ਭੇਜ ਦਿੱਤਾ ਸੀ, ਤੇ ਮੁਸਲਮਾਨ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਲੈਂਦੇ ਪੰਜਾਬ ਸੀ। ਸੋ ਮੇਰੇ ਫਾਦਰ ਜਿਹੜੇ ਹੈਗੇ ਆ ਆਪਣੇ ਨਾਨਕਿਆਂ ਕੋਲ ਆਪਣਾ ਸ਼ਿਮਲੇ, ਉਦੋਂ ਗਰਮੀਆਂ ਸੀ, ਤੁਹਾਨੂੰ ਪਤਾ ਉਦੋਂ ਗਰਮੀ ਵੀ ਮੈਨੂੰ ਦਾਦੀ ਕਹਿੰਦੀ ਬਹੁਤ ਕਹਿਰ ਦੀ ਗਰਮੀ ਸੀ ਜੀ, ਅਗਸਤ ਜੀ ਗਰਮੀ ਜਿਹੜੀ ਹੈਗੀ 1947 ਦੀ। ਸੋ ਮੇਰੇ ਦਾਦਾ ਜੀ ਆਪਣੇ ਨਾਨਾ ਜੀ ਕੋਲ ਆ ਗਏ ਸੀ ਇਨ ਸ਼ਿਮਲਾ, ਤੇ ਪਿੰਡ ਦੇ ਜਿਹੜੇ ਮੁਸਲਮਾਨ ਸਾਰੇ ਹੈ ਕਿ ਵੱਡੇ ਸਰਦਾਰ ਸੀ, ਉਹਨਾਂ ਨੇ, ਮੇਰੇ ਦਾਦਾ ਜੀ ਦਾ ਨਾਂ ਸੀ ਕੈਪਟਨ ਅਜੀਤ ਸਿੰਘ ਬਤਾਲੀਆ ਜੀ, ਉਹ ਜੀ ਬ੍ਰਿਟਿਸ਼ ਆਰਮੀ ਚ ਹੁੰਦੇ ਸੀ। ਤੁਹਾਡੇ ਜੀ ਪਾਕਿਸਤਾਨ ਦੇ ਫਾਰਮਰ ਆਰਮੀ ਚੀਫ ਮੂਸਾ ਖਾਨ ਤੇ ਮੇਰੇ ਦਾਦਾ ਜੀ ਉਹ ਇਕੱਠੇ ਆਰਮੀ ਦੇ ਬੈਚ ਵਿੱਚ ਆਈ ਮੈਂ ਦੇਹਰਾਦੂਨ ਹੁੰਦੇ ਸੀ। ਜਦੋਂ ਮੇਰੇ ਦਾਦਾ ਦਾਦੀ ਜੀ ਦਾ ਵਿਆਹ ਹੋਇਆ ਤੇ ਬਰਾਤ ਗਈ ਹੈ ਬਤਾਲੇ ਪਿੰਡ ਤੋਂ ਆਪਣਾ ਟੂ ਫਿਰੋਜ਼ਪੁਰ, ਤੇ ਉਦੋਂ ਜਨਰਲ ਮੂਸਾ ਖਾਨ ਆਪਣੇ ਯਾਰ ਦੀ ਬਰਾਤ ਤੇ ਚੜੇ ਸੀ, ਨਾਲ ਗਏ ਸੀ। ਹਾਂਜੀ, ਸੋ ਹੁਣ ਜੀ ਕਿਉਂਕਿ ਦੇਖੋ ਜਿਹੜੇ ਬਜ਼ੁਰਗ ਸੀ ਪਿੰਡ ਦੇ, ਇਹ ਮੈਂ ਹੁਣ ਗੱਲ ਕਰ ਰਿਹਾ ਅਗਸਤ 1947 ਦੀ, ਪਿੰਡਾਂ ਦੇ ਬਜ਼ੁਰਗਾਂ ਨੇ ਕਿਹਾ ਸੀ ਕਿ ਵੀ ਸਰਦਾਰ ਸਾਹਿਬ ਫਿਕਰ ਨਾ ਕਰੋ, ਅਸੀਂ ਤੁਹਾਡੀ ਰਖਵਾਲੀ ਕਰਾਂਗੇ। ਜੀ ਫੇਰ ਕੋਈ ਜਾ ਕੇ ਕਹਿੰਦੇ ਅਗਸਤ ਦੇ ਐਂਡ ਵਿੱਚ ਜਾ ਕੇ ਪਿੱਛੋਂ ਘਰ ਨੂੰ ਕੋਈ ਅੱਗ ਲਾ ਗਿਆ ਹਵੇਲੀ ਨੂੰ ਪਿਛਲੇ ਪਾਸੇ, ਤੇ ਮੈਂ ਜਦੋਂ ਇਸ ਵਾਰੀ ਹੁਣੇ ਹੋ ਕੇ ਆਇਆ ਤੇ ਹਵੇਲੀ ਦਾ ਪਿਛਲਾ ਪਾਸਾ ਮੈਂ ਦੇਖ ਕੇ ਆਇਆ, ਅਜੇ ਵੀ ਉੱਥੇ ਖਿੜਕੀਆਂ ਸੜੀਆਂ ਹੋਈਆਂ। ਦੇਖੋ ਇਹ ਜਿਹੜੀ ਯਾਦਾਂ ਹੈ ਨਾ, ਇਹ ਅਜੇ ਵੀ ਹੈਗੀਆਂ, ਅਗਰ ਅਸੀਂ ਉੱਥੇ ਜਾ ਕੇ ਦੇਖੀਏ, ਉਹ ਸਾਡੀ ਇੰਤਜ਼ਾਰ ਕਰ ਰਹੀਆਂ ਅਜੇ ਵੀ, ਅਗਰ ਅਸੀਂ ਕਹੀਏ ਜਾ ਕੇ ਦੇਖਣਾ ਅਸੀਂ ਤੇ ਸਮਝਦੇ। ਤੇ ਜੀ ਫਿਰ ਪਿੰਡ ਵਾਲਿਆਂ ਨੇ ਕਿਹਾ ਸਰਦਾਰ ਸਾਹਿਬ ਹੁਣ ਤੁਹਾਡੀ ਹਿਫਾਜ਼ਤ ਸਾਡੇ ਲਈ ਕਰਨੀ ਬੜੀ ਔਖੀ ਹੈ, ਤੁਸੀਂ 2-3 ਮਹੀਨੇ ਚਲੇ ਜਾਓ। ਤੇ ਜੀ ਵੀਰ ਜੀ ਆਪ ਜੀ ਨੂੰ ਪਤਾ ਹੈ ਕਿ ਬਹੁਤ ਸਾਰੇ ਲੋਕੀ ਸੋਚਦੇ ਸੀ ਅਸੀਂ 2-3 ਮਹੀਨੇ ਲਈ ਜਾਵਾਂਗੇ ਵਾਪਸ ਆ ਜਾਵਾਂਗੇ, ਵਕਤੀ ਇਹ ਰੌਲਾ ਬਣ ਗਿਆ ਇਸ ਤੋਂ ਬਾਅਦ ਆ ਜਾਣਾ। ਬਸ ਮੇਰੇ ਜੀ ਦਾਦਾ ਜੀ ਨੇ ਗੋਲ ਪੱਗ ਜਿਹੜੀ ਹੁੰਦੀ ਹੈ ਨਾ ਮੁਸਲਮਾਨਾਂ ਟਾਈਪ ਗੋਲ ਪੱਗ ਪਾਈ, ਮੇਰੀ ਦਾਦੀ ਜੀ ਨੇ ਬੁਰਕਾ ਪਾਇਆ, ਤੇ ਮੇਰਾ ਜਿਹੜਾ ਸਭ ਤੋਂ ਛੋਟਾ ਚਾਚਾ ਹੈ ਉਹ 2.5 ਸਾਲ ਦਾ, 2.5 ਮਹੀਨੇ ਦਾ ਸੀ। ਸਭ ਤੋਂ ਛੋਟਾ ਚਾਚਾ ਜਿਹੜਾ ਮੇਰਾ ਉਹ 2.5 ਮਹੀਨੇ ਦਾ ਸੀ, ਤੇ ਮੇਰਾ ਜਿਹੜਾ ਦੂਜਾ ਚਾਚਾ ਹੈਗਾ ਉਹ 2.5 ਸਾਲ ਦਾ ਸੀ ਜੀ। ਮੇਰੇ ਦਾਦਾ ਜੀ ਨੇ ਮੁਸਲਮਾਨ ਵਰਗੀ ਗੋਲ ਪੱਗ ਪਾਈ, ਮੇਰੀ ਦਾਦੀ ਜੀ ਨੇ ਬੁਰਕਾ ਪਾਇਆ, ਆਪਣੇ ਹੱਥ ਵਿੱਚ ਮੇਰਾ ਇੱਕ ਚਾਚਾ ਛੋਟਾ ਜਿਹੜਾ 2.5 ਮਹੀਨੇ ਦਾ ਸੀ ਉਹਨੂੰ ਗੋਦੀ ਚੁੱਕਿਆ, ਤੇ ਦੂਜਾ ਚਾਚਾ ਜਿਹੜਾ 2.5 ਸਾਲ ਦਾ ਸੀ ਉਹਨੂੰ ਖੋਤੇ ਤੇ ਬਿਠਾ ਕੇ ਇਹ ਘਰ ਚੋਂ ਬਾਹਰ ਨਿਕਲਣ ਲੱਗੇ। ਮੇਰੀ ਦਾਦੀ ਕਹਿੰਦੀ ਜਦੋਂ ਅਸੀਂ ਨਿਕਲਣ ਲੱਗੇ ਤੇ ਸਾਡਾ ਜਿਹੜਾ ਜੱਦੀ, ਤੁਹਾਨੂੰ ਪਤਾ ਨੌਕਰ ਹੁੰਦੇ ਸੀ, ਪੁਸ਼ਤਾਂ ਦੇ ਨੌਕਰ ਹੁੰਦੇ ਸੀ, ਉਹਨਾਂ ਦਾ ਇੱਕ ਮੁੰਡਾ ਕਹਿੰਦੇ ਅੱਗੇ ਆਇਆ ਜਿਹਦੇ ਫਾਦਰ ਤੇ ਮਦਰ ਤੇ ਦਾਦਾ ਜੀ ਕਹਿੰਦੇ ਸਾਡੇ ਘਰ ਹੀ ਨੌਕਰੀ ਕਰਦੇ ਹੁੰਦੇ ਸੀ। ਉਹ ਆ ਕੇ ਕਹਿੰਦਾ ਕਿ ਜੀ ਤੁਸੀਂ ਸਭ ਕੁਝ ਜਿਹੜਾ ਸਮਾਨ ਹੈ ਉਹ ਕੁਝ ਨਹੀਂ ਲੈ ਕੇ ਜਾ ਸਕਦੇ, ਸਿਰਫ ਤੁਸੀਂ ਆਪ ਜਾ ਸਕਦੇ, ਸਮਾਨ ਸਾਰਾ ਛੱਡ। ਮੇਰੀ ਦਾਦੀ ਕਹਿੰਦੀ ਬੇਟਾ ਮੈਨੂੰ ਉਦੋਂ 1 ਮਿੰਟ ਚ ਪਤਾ ਲੱਗ ਗਿਆ ਸੀ ਕਿ ਅਸੀਂ ਕਦੀ ਵਾਪਸ ਇੱਥੇ ਨਹੀਂ ਆਵਾਂਗੇ। ਹਾਲਾਤ ਬਦਲ ਗਏ, ਟੋਟਲੀ ਬਦਲ ਗਏ, ਹਵਾ ਬਦਲ ਗਈ ਨਾ ਜੀ ਬਿਲਕੁਲ। ਤੇ ਮੇਰੀ ਦਾਦੀ ਨੂੰ ਮੈਂ ਫਿਰ ਜੀ ਇੱਕ ਵਾਰੀ ਮੈਨੂੰ ਯਾਦ ਹੈ ਪੁੱਛਿਆ, ਮੈਂ ਕਿਹਾ ਦਾਦੀ ਜੀ ਐਂ ਦੱਸੋ ਕਿ ਤੁਹਾਨੂੰ ਕਦੀ ਉਸ ਬੰਦੇ ਤੇ ਗੁੱਸਾ ਨਹੀਂ ਆਉਂਦਾ ਜਿੰਨੇ ਤੁਹਾਨੂੰ ਕੁਝ ਲੈ ਕੇ ਨਹੀਂ ਜਾਣ ਦਿੱਤਾ? ਤੇ ਮੈਨੂੰ ਯਾਦ ਹੈ ਮੇਰੀ ਦਾਦੀ ਨੇ ਹੱਸ ਕੇ ਬੋਲੀ, ਕਹਿੰਦੀ ਬੇਟਾ ਚਲੋ ਘੱਟ ਤੋਂ ਘੱਟ ਸਾਨੂੰ ਬਖਸ਼ ਦਿੱਤੀ, ਸਾਡੀ ਜਾਨ ਤੇ ਬਖਸ਼ ਦਿੱਤੀ ਨਾ ਉਹਨੇ। ਲੱਖਾਂ ਬੰਦੇ ਸੀ ਜਿਨ੍ਹਾਂ ਦੀ ਜਾਨਾਂ ਵੀ ਗਈਆਂ। ਤੇ ਦੇਖੋ ਵੀਰ ਜੀ ਜਿਹੜੇ ਬੰਦੇ ਨੇ ਇਹਨਾਂ ਤੋਂ ਸਭ ਕੁਝ ਲੈ ਲਿਆ, ਮੇਰੀ ਦਾਦੀ ਅਜੇ ਵੀ ਕਿ ਉਹਨੇ ਜਾਨ ਬਖਸ਼ ਦਿੱਤੀ ਉਹਦਾ ਸ਼ੁਕਰੀਆ ਨਾ ਕਰਦੀ। ਤੇ ਜੀ ਇਹ ਸਾਨੂੰ ਸੋਚਣ ਦੀ ਗੱਲ ਹੈਗੀ ਹੈ ਕਿ ਵੀ ਉਹਨਾਂ ਦੀ ਜਾਨ ਬਖਸ਼ੀ ਗਈ। ਉਹ ਡਾਕਟਰ ਸਾਹਿਬ ਬਾਬਾ ਫਰੀਦ ਦੀ ਲਾਈਨ ਹੈ ਨਾ ਕਿ ਗੁੱਸਾ ਮਨ ਨਾ ਹੰਡਾ, ਤੇ ਸਾਡੇ ਵੱਡਿਆਂ ਦੇ ਵਿੱਚ ਇਹ ਇਹਨਾਂ ਦੇ ਵਿੱਚ ਉਹ ਗੁੱਸਾ ਨਹੀਂ ਹੰਡਾਉਂਦੇ ਸੀ, ਉਹਨੂੰ ਲੰਬਾ ਨਹੀਂ ਲੈ ਕੇ ਚੱਲਦੇ ਸੀ, ਉਹ ਪਿਆਰ ਵੱਲ, ਸਾਂਝ ਵੱਲ, ਇਹਨਾਂ ਵੱਲ ਜ਼ਿਆਦਾ ਆਉਂਦੇ ਸਨ। ਹਾਲਾਂਕਿ ਹੁਣ ਦੇਖੋ ਤੁਸੀਂ ਕਿ ਜਿਨ੍ਹਾਂ ਦੀਆਂ ਨਸਲਾਂ ਉਹ ਤੁਹਾਡੇ ਘਰ ਕੰਮ ਕਰ ਰਹੀਆਂ ਸੀ ਔਰ ਉਹਨਾਂ ਦਾ ਬੇਟਾ ਅੱਗੇ ਆ ਕੇ ਇੰਜ ਖੜਾ ਹੋਇਆ ਹੈ,
ਤੇ ਉਹ ਤੇ ਬੜਾ ਗੁੱਸਾ ਵਕਤੀ ਤੇ ਆਇਆ ਹੋਏਗਾ ਕਿ ਇਹ ਸਾਡੇ ਹੀ ਘਰ ਦੇ ਬੰਦੇ ਤੇ ਸਾਨੂੰ ਹੀ ਅਜੇ ਖੜਾ ਕੀਤੀ ਖੜੇ। ਬਿਲਕੁਲ ਜੀ, ਸਿੱਖ ਧਰਮ ਵਿੱਚ ਅਸੀਂ ਕਹਿੰਦੇ ਆ ਚੜ੍ਹਦੀ ਕਲਾ। ਚੜ੍ਹਦੀ ਕਲਾ ਹੁੰਦੀ ਹੈ ਕਿ ਬੇਸ਼ੱਕ ਜੋ ਮਰਜ਼ੀ ਹੋ ਜਾਏ, ਤੁਹਾਡੀ ਜਿਹੜੀ ਸਪਿਰਿਟਸ ਹੈ, ਤੁਹਾਡੀ ਸੋਚ ਹੈਗੀ ਹੈ, ਉਹ ਹਮੇਸ਼ਾ ਚੰਗੇ ਵਾਲੇ ਪਾਸੇ ਚੱਲੇ, ਨਾ ਕਿ ਗਲਤ ਵਾਲੇ ਪਾਸੇ। ਸੋ ਇੰਨਾ ਕੁਝ ਹੋ ਕੇ ਵੀ ਮੇਰੀ ਦਾਦੀ ਸੋਚਦੀ ਸੀ ਕਿ ਸਾਡੀ ਉਹਨੇ ਜਾਨ ਬਖਸ਼ ਦਿੱਤੀ, ਇੰਨਾ ਹੀ ਬਹੁਤ ਹੈ, ਇੰਨਾ ਬਹੁਤ ਹੈ। ਇਹ ਜੀ ਉੱਥੋਂ ਨਿਕਲੇ ਬਤਾਲੇ ਪਿੰਡ ਤੋਂ, ਤੇ ਚਲਦੇ ਚਲਦੇ ਗੁਜਰਾਂਵਾਲਾ ਰੈਫਿਊਜੀ ਕੈਂਪ ਸੀ। ਉੱਥੇ ਜਾ ਕੇ ਮੇਰੇ ਦਾਦਾ ਜੀ ਨੇ ਆਪਣੀ, ਤੁਹਾਨੂੰ ਪਤਾ ਰੈਫਿਊਜੀ ਕੈਂਪ ਉਦੋਂ ਐਂਟਰੀ ਕਰਨੀ ਪੈਂਦੀ ਸੀ, ਉਹਨਾਂ ਲਿਖਿਆ ਕੈਪਟਨ ਅਜੀਤ ਸਿੰਘ ਬਤਾਲੀਆ। ਤੇ ਜਿਹੜਾ ਕੈਂਪ ਦਾ ਇੰਚਾਰਜ ਸੀ ਉਹ ਕੋਈ ਗੋਰਾ ਸੀ ਬ੍ਰਿਟਿਸ਼ਰ, ਉਹਨੇ ਦੇਖ ਲਿਆ। ਸੋ ਕਹਿੰਦਾ ਇਹਦਾ ਮਤਲਬ ਹੈ ਕਿ ਬੰਦਾ ਬ੍ਰਿਟਿਸ਼ ਆਰਮੀ ਚ ਹੋਏਗਾ। ਤੇ ਮੇਰੀ ਦਾਦੀ ਤੇ ਰਹਿੰਦੀ, ਕਹਿੰਦੀ ਮੇਰੇ ਦਾਦਾ ਜੀ ਨੇ ਬੁਲਾਇਆ ਤੇ ਪੁੱਛਿਆ, ਕਹਿੰਦੇ ਹਾਂ ਇਸ ਤਰ੍ਹਾਂ ਮੈਂ ਆਰਮੀ ਚ ਹੈਗਾ। ਤੇ ਉਦੋਂ ਤੇ ਮੂਸਾ ਖਾਨ ਨੂੰ ਕੋਈ ਜਾਣਦਾ ਹੀ ਨਹੀਂ ਸੀ, ਠੀਕ ਹੈ ਨਾ ਜੀ, ਮੂਸਾ ਖਾਨ ਤੇ ਬਾਅਦ ਬਣੇ। ਤੇ ਮੇਰੇ ਦਾਦਾ ਜੀ ਕਹਿੰਦੇ ਹਾਂ, ਕਹਿੰਦਾ ਚਲੋ ਤੁਹਾਨੂੰ ਮੈਂ ਪਾਰ ਪਹੁੰਚਾ ਦਿੱਤਾ। ਤੇ ਮੇਰੇ ਦਾਦਾ ਜੀ ਕਹਿੰਦੇ ਨਹੀਂ ਤੂੰ ਇੰਝ ਕਰ, ਸਾਨੂੰ ਪਾਰ ਨਾ ਪਹੁੰਚਾ, ਕਹਿੰਦੇ ਮੇਰਾ ਇੱਕ ਦੋਸਤ ਹੈਗਾ, ਉਹ ਰਹਿੰਦਾ ਲਾਹੌਰ, ਤੇ ਸਾਨੂੰ ਉਹਦੇ ਘਰ ਛੱਡ ਦੇ, ਉਹ ਸਾਨੂੰ ਅੱਗੇ ਪਹੁੰਚਾ ਦੇ। ਠੀਕ। ਤੇ ਕਹਿੰਦੇ ਠੀਕ ਹੈ। ਤੇ ਉਹ ਜਿਹੜਾ ਅੰਗਰੇਜ਼ ਹੈ ਉਹਨੇ ਨਾਲ ਇੱਕ ਬੰਦਾ ਭੇਜਿਆ, ਗੋਰਾ ਅਫਸਰ, ਤੇ ਜਾ ਕੇ ਇਹਨਾਂ ਨੂੰ ਲਾਹੌਰ ਛੱਡਿਆ। ਸੋ ਮੇਰੇ ਦਾਦਾ ਦਾਦੀ ਜੀ, ਮੇਰਾ ਛੋਟਾ ਚਾਚਾ ਤੇ ਵੱਡਾ ਚਾਚਾ, ਇਹ ਜੀਪ ਵਿੱਚ ਗਏ। ਤੇ ਰਸਤੇ ਵਿੱਚ ਜਾ ਕੇ ਕੋਈ ਕਹਿੰਦੇ ਜੀ ਨਿਕਲੇ ਹੀ ਆ ਗੁਜਰਾਂਵਾਲਾ ਤੋਂ, ਤੇ ਸਾਨੂੰ ਇੱਕ ਮੌਬ ਨੇ ਰੋਕ ਲਿਆ। ਕਹਿੰਦੇ ਕਿ ਸਰਦਾਰ ਫੈਮਿਲੀ ਸਾਡੇ ਹਵਾਲੇ ਕਰੋ। ਇੰਨੀ ਦੇਰ ਵਿੱਚ ਮੇਰੇ ਦਾਦਾ ਜੀ ਨੇ ਜਿਹੜਾ ਮੌਬ ਸੀ ਉਹਦੇ ਚ ਇੱਕ ਦੋ ਬੰਦੇ ਪਛਾਣ ਲਿਓ, ਸਾਡੇ ਪਿੰਡ ਦੇ ਹੀ ਬੰਦੇ ਸੀ। ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਆਵਾਜ਼ ਦੇ ਕੇ ਦਿੱਤੀ, ਤੇ ਉਹਨਾਂ ਨੇ ਕਿਹਾ ਅਜੀਤ ਸਿਆਂ, ਉਹਨੂੰ ਅਜੀਤ ਸਿਆਂ ਬੁਲਾਉਂਦੇ ਸੀ ਮੇਰੇ ਦਾਦਾ ਜੀ ਨੂੰ, ਅਜੀਤ ਸਿੰਘ ਨੂੰ ਅਜੀਤ ਸਿਆਂ। ਕਹਿੰਦੇ ਅਜੀਤ ਸਿਆਂ ਸਰਦਾਰ ਜੀ ਤੁਸੀਂ ਕਿਵੇਂ ਇੱਥੇ? ਕਹਿੰਦੇ ਤੁਸੀਂ ਹੁਣ ਸਾਡੇ ਨਾਲ ਆਓ। ਕਹਿੰਦੇ ਹੁਣ ਅਸੀਂ ਤੁਹਾਨੂੰ ਤੁਹਾਡੇ ਦੋਸਤ ਦੇ ਘਰ ਪਹੁੰਚਾਵਾਂਗੇ। ਦੇਖੋ ਜਿਹੜੇ ਬੰਦੇ ਤੁਹਾਨੂੰ ਮਾਰਨ ਵੱਢਣ ਕੱਟਣ ਆਏ ਹੈ, ਉਹੀ ਅੱਗੇ ਤੁਹਾਨੂੰ ਪਨਾਹ ਦਿੰਦੇ ਆ, ਤੇ ਕਹਿੰਦੇ ਤੁਹਾਨੂੰ ਅਸੀਂ ਛੱਡ ਕੇ ਆਵਾਂਗੇ ਜੀ। ਉਹਨਾਂ ਨੇ ਫੇਰ ਕਿਉਂਕਿ ਜੀਪ ਦੇ ਨਾਲ ਹੈਗੀ ਸੀ, ਤੇ ਉਹ ਜੀਪ ਦੇ ਨਾਲ ਬੈਠੇ ਦੋ ਬੰਦੇ, ਤੇ ਜਾ ਕੇ ਮੇਰੇ ਦਾਦਾ ਦਾਦੀ ਜੀ ਤੇ ਦੋਨੋਂ ਚਾਚਿਆਂ ਨੂੰ ਲਾਹੌਰ ਉਹਨਾਂ ਦੇ ਦੋਸਤ ਦੇ ਘਰ ਛੱਡ। ਦੇਖੋ ਜੀ, ਆਈ ਐਮ ਸ਼ੋਰ ਮੈਨੂੰ ਉਹ ਜਿਹੜੇ ਜਿਨ੍ਹਾਂ ਦੇ ਘਰ ਛੱਡ ਕੇ ਆਏ ਸੀ, ਮੈਨੂੰ ਦਾਦੀ ਜੀ ਨੇ ਉਹਨਾਂ ਦਾ ਨਾਂ ਦੱਸਿਆ ਹੋਣਾ, ਲੇਕਿਨ ਮੈਨੂੰ ਯਾਦ ਨਹੀਂ, ਪੁਰਾਣੀ ਗੱਲ ਹੋ ਗਈ ਹੈ, ਮੈਂ ਲਿਖਿਆ ਵੀ ਕੁਛ ਨਹੀਂ। ਤੇ ਸਿਰਫ ਜਿਹੜੀ ਦਾਦੀ ਦੀ ਯਾਦਾਂ ਹੈ ਉਹ ਮੈਨੂੰ ਯਾਦ ਹੈ। ਇਹ ਮੇਰੀ ਦਾਦੀ ਦੀ ਦੇਣ ਹੈ ਜੀ, ਮੈਨੂੰ ਇਹ ਦਾਦੀ ਦਾ ਗਿਫਟ ਹੈ, ਮੈਨੂੰ ਤੋਹਫਾ ਹੈ, ਮੈਨੂੰ ਦੇਣ ਹੈ ਦਾਦੀ ਨੇ ਦਿੱਤਾ, ਜਿਹੜੀ ਯਾਦਾਂ, ਜਿਹੜੀ ਗੱਲ ਹੈ।